ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਗਸਤ ਦੀ 16 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ, ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ, ਕਮਲਜੀਤ ਸਿੰਘ ਤੇ ਮੱਖਣ ਦੌਲਤਪੁਰੀਆ ਮੈਂਟਿਕਾ, ਬਿਸਲਾ ਪਰਿਵਾਰ ਫ੍ਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਦੇ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣੀ ਹੁਣ ਇਹ ਕਹਿ ਰਹੇ ਆ ਵੀ ਜਿਹੜਾ ਸਮੈਸ਼ ਐਂਡ ਗ੍ਰੈਬ ਰੋਬਰੀਜ਼ ਆ, ਮੈਂ ਉਹਨਾਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ, ਨਾਲ ਦੀ ਨਾਲ ਜਿਹੜੀ ਕਾਰਾਂ ਦੀ ਚੋਰੀ ਤੇ ਸ਼ਾਪ ਲਿਫਟਿੰਗ। ਸੋ ਕਹਿੰਦੇ ਬਈ ਜਿਹੜੀ ਡੈਮੋਕ੍ਰੈਟਿਕ ਲੀਡਰਸ਼ਿਪ ਆ ਹੁਣ ਟਫ ਹੋਊਗੀ ਕ੍ਰਾਈਮ ਤੇ ਸ਼ਾਪ ਲਿਫਟਿੰਗ ਤੇ, ਜਦ ਕਿ ਲਿਆਉਣ ਵਾਲੇ ਖੁਦ ਇਹੀ ਆ। ਜਿਹੜੇ ਇਦਾਂ ਦੇ ਜਿਹੜੇ ਇਹਨਾਂ ਨੇ ਬਿੱਲ ਲਿਆਂਦਾ ਸੀ ਪ੍ਰੋਪੋਜੀਸ਼ਨ 47 ਵਾਲਾ, ਉਸਨੇ ਕੈਲੀਫੋਰਨੀਆ ਸਟੇਟ ਦਾ ਧੂਆਂ ਕੱਢਿਆ ਹੈਗਾ। ਹੁਣ ਕੈਲੀਫੋਰਨੀਆ ਦਾ ਗਵਰਨਰ ਮੁੜ ਕੇ ਬਿਲੀਅਨਸ ਆਫ ਡਾਲਰ ਖਰਚ ਕੇ ਨਵੇਂ ਬਿੱਲ ਜਿਹੜੇ ਆ 10 ਦੇ ਕਰੀਬ ਬਿੱਲ ਆ ਉਹ ਸਾਈਨ ਕੀਤੇ ਆ, ਜਿਹੜੇ ਕ੍ਰੈਕ ਡਾਊਨ ਕਰਨਗੇ ਸਮੈਸ਼ ਗ੍ਰੈਬ ਰੋਬਰੀਜ਼ ਦੇ ਉੱਤੇ, ਪ੍ਰਾਪਰਟੀ ਕ੍ਰਾਈਮ ਦੇ ਉੱਤੇ, ਤਾਂ ਕਿ ਜਿਹੜੇ ਸ਼ਾਪ ਲਿਫਟਰਸ ਹੈਗੇ ਆ, ਚੋਰ ਹੈਗੇ ਆ, ਉਹਨਾਂ ਦੇ ਪਿੱਛੇ ਜਾਇਆ ਜਾ ਸਕੇ। ਜਿੱਥੇ ਉਹ ਚੱਕ ਕੇ ਚੋਰੀ ਸਮਾਨ ਵੇਚਦੇ ਹੈਗੇ ਉਹਨਾਂ ਦੇ ਪਿੱਛੇ ਵੀ ਜਾਇਆ ਜਾ ਸਕੇ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਆ ਕੈਲੀਫੋਰਨੀਆ ਦੇ ਵਿੱਚ, ਸਮੈਸ਼ ਗ੍ਰੈਬ ਦੀ, ਚੋਰੀ ਦੀ। ਤੇ ਇੰਡੀਵਿਜੂਅਲਸ ਸਟੋਰਾਂ 'ਚ ਵੜ ਜਾਂਦੇ ਆ, ਸਮਾਨ ਚੱਕਦੇ ਆ, ਚੱਕ ਕੇ ਤੁਰ ਜਾਂਦੇ, ਕੋਈ ਪੁੱਛਣ ਵਾਲਾ ਹੈ ਨਹੀਂ। ਬਹੁਤ ਸਾਰੇ ਲੋਕਾਂ ਨੇ ਆਪਣੇ ਜਿਹੜੇ ਬਿਜ਼ਨੈਸਸ ਆ ਉਹ ਬੰਦ ਵੀ ਕਰ ਦਿੱਤੇ ਆ। ਹੁਣ ਗੈਬਨ ਨਿਊਸਮ ਹੁਣੀ ਕਹਿ ਰਹੇ ਆ ਵੀ ਹੁਣ ਤਾਂ ਰੀਅਲ ਡੀਲ ਆ, ਵੀ ਇਹ ਸਾਡੇ ਦਿਲ ਦਾ ਇਸ਼ੂ ਹੈਗਾ, ਹੁਣ ਇਸ ਨੂੰ ਅਸੀਂ ਕੰਟਰੋਲ ਕਰਨਾ। ਸੋ ਇਹ ਬੜੀ ਹੈਰਾਨੀ ਵਾਲੀ ਗੱਲ ਆ ਜੇ ਜਿਹੜੇ ਲੋਕ ਕੈਲੀਫੋਰਨੀਆ 'ਚ ਰਹਿੰਦੇ ਆ, ਜੇ ਉਹ ਦੇਖਣ ਵੀ ਹਾਂ ਕੈਲੀਫੋਰਨੀਆ ਦੇ ਗਵਰਨਰ ਨੇ ਪਹਿਲਾਂ ਆਹ ਬਿੱਲ ਲਿਆਂਦੇ ਤੇ ਹੁਣ ਜਿਹੜੇ ਬਿੱਲ ਲੈ ਕੇ ਆ ਰਿਹਾ ਵੀ ਮੈਂ ਇਹ ਸਾਰਾ ਜਿਹੜਾ ਕ੍ਰਾਈਮ ਆ ਉਹ ਬੰਦ ਕਰ ਦੇਣਾ। ਇਹ ਸਾਰੇ ਕਾਸਿਸ 'ਚ ਜੇ ਬਿਹਾਈਂਡ ਦਾ ਸੀਨ ਦੇਖਿਆ ਜਾਵੇ, ਗੈਬਨ ਨਿਊਸਮ ਉਹਨਾਂ ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੀ ਜਿਹੜੀ ਅੱਖ ਆ ਉਹ ਸਨ 2028 ਦੇ ਉੱਤੇ ਆ। ਇਸ ਵਾਰੀ ਤਾਂ ਉਹਨਾਂ ਦਾ ਨੰਬਰ ਨਹੀਂ ਲੱਗਾ ਵੀ 2028 'ਚੋਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋ ਸਕਦੇ ਹੈਗੇ ਆ। ਸੋ ਕਈ ਬਿੱਲ ਗੈਬਨ ਨਿਊਸਮ ਉਹਨਾਂ ਨੇ ਸਾਈਨ ਕੀਤੇ ਆ। ਹੁਣ ਇਹਨਾਂ ਦੇ ਐਕਟ ਕੀ ਹੁੰਦਾ, ਹੁਣ ਪੁਲਿਸ ਵਾਲੇ ਤਾਂ ਅੱਗੇ ਵਿਚਾਰੇ ਰੋਈ ਜਾਂਦੇ ਆ ਵੀ ਅਸੀਂ ਬੰਦਿਆਂ ਨੂੰ ਫੜਦੇ ਆ ਜਦੋਂ ਚਾਰਜ ਨਹੀਂ ਕਰਦੇ। ਡਿਸਟ੍ਰਿਕਟ ਅਟਾਰਨੀਆਂ ਨੇ ਬਹੁਤ ਗੰਦ ਪਾਇਆ ਆ, ਖਾਸ ਕਰਕੇ ਜਿਹੜੇ ਕੈਲੀਫੋਰਨੀਆ 'ਚ ਅਲਾਮੀਡਾ ਦੀ ਡਿਸਟ੍ਰਿਕਟ ਅਟਾਰਨੀ ਆ, ਹਨਾ, ਉਹਨੂੰ ਰੀਕਾਲ ਵੀ ਕੀਤਾ ਜਾ ਰਿਹਾ, ਫੇਰ ਕੁਝ ਨਹੀਂ ਹੋ ਰਿਹਾ। ਸੋ ਸਿਰਫ ਪੂਰੇ ਕੈਲੀਫੋਰਨੀਆ 'ਚ 2 ਡਿਸਟ੍ਰਿਕਟ ਅਟਾਰਨੀਆਂ ਨੂੰ ਛੱਡ ਕੇ ਬਾਕੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਉਹ ਉਨੀ ਸਜ਼ਾ ਦੇਣੀ ਨਹੀਂ ਚਾਹੁੰਦੇ ਜਿੰਨਾ ਕ੍ਰਾਈਮ ਹੋ ਰਿਹਾ ਹੈਗਾ। ਸੋ ਆਪਾਂ ਬਾਰ-ਬਾਰ ਪੰਜਾਬੀ ਰੇਡੀਓ ਤੋਂ ਇਹ ਕਹਿੰਦੇ ਆ, ਨੋ ਮੈਟਰ ਤੁਸੀਂ ਰਿਪਬਲਿਕਨ ਆ, ਨੋ ਮੈਟਰ ਡੈਮੋਕ੍ਰੇਟ ਆ, ਨੋ ਮੈਟਰ ਤੁਸੀਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ, ਪਰ ਇਹ ਚੀਜ਼ਾਂ ਜਿਹੜੀਆਂ ਆ ਲੋਕਲ ਲੈਵਲ ਦੇ ਉੱਤੇ ਵੀ ਜਦੋਂ ਇਲੈਕਸ਼ਨ ਹੁੰਦੀ ਆ ਡਿਸਟ੍ਰਿਕਟ ਅਟਾਰਨੀਜ਼ ਦੀ, ਤੁਹਾਡੇ ਮੇਅਰਸ ਦੀ, ਉਹਨਾਂ 'ਚ ਪਾਰਟੀਸਪੇਟ ਜ਼ਰੂਰ ਕਰੋ, ਤਦੇ ਫਿਰ ਤੁਸੀਂ ਬਾਅਦ 'ਚ ਕੰਪਲੇਨ ਕਰ ਸਕਦੇ ਆ, ਨਹੀਂ ਫਿਰ ਕੋਈ ਜਿਹੜਾ ਆ ਫਾਇਦਾ ਨਹੀਂ ਹੁੰਦਾ। ਕੈਲੀਫੋਰਨੀਆ ਦੀ ਹਾਈਵੇ ਪੈਟਰੋਲ ਨੇ $45 ਮਿਲੀਅਨ ਚੋਰੀ ਕੀਤਾ ਹੋਇਆ ਸਮਾਨ ਰਿਕਵਰ ਕੀਤਾ ਆ। 3000 ਤੋਂ ਵੱਧ ਲੋਕਾਂ ਨੂੰ 2019 ਤੋਂ ਲੈ ਕੇ ਹੁਣ ਤੱਕ ਅਰੈਸਟ ਵੀ ਕੀਤਾ ਗਿਆ ਹੈਗਾ ਆ। ਸੋ ਇਹ ਜਿਹੜੀ ਸਿਚੁਏਸ਼ਨ ਸਮੈਸ਼ ਐਂਡ ਗ੍ਰੈਬ, ਸੋ ਇਹ ਸਾਰੇ ਕਾਸੇ ਦੇ ਵਿੱਚ ਹੈਗੀ ਆ ਤੇ ਹੁਣ ਸੁੱਤੇ ਉੱਠ ਖੜੇ ਹੈਗੇ ਆ ਡੈਮੋਕ੍ਰੇਟਸ, ਖਾਸ ਕਰਕੇ ਗੈਬਨ ਨਿਊਸਮ ਹੋਣੀ ਪਈ ਜੀ ਅਸੀਂ ਇਸ ਨੂੰ ਕੰਟਰੋਲ ਕਰਨ ਜਾ ਰਹੇ ਹਾਂ। ਹਾਂਜੀ, ਬਿਲਕੁਲ। ਆਪਾਂ ਵੱਖ-ਵੱਖ ਖਬਰਾਂ ਦੇ ਵਿੱਚ, ਵੱਖ-ਵੱਖ ਟਾਕ ਸ਼ੋਜ਼ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਵੱਧਦੇ ਕ੍ਰਾਈਮ
ਤੇ ਕੈਲੀਫੋਰਨੀਆ ਦੇ ਵਿੱਚ ਵਿਗੜੀ ਅਮਨ ਕਾਨੂੰਨ ਦੀ ਵਿਵਸਥਾ ਬਾਰੇ ਗੱਲਬਾਤ ਕਰਦੇ ਰਹੇ ਨੇ, ਤੇ ਆਮ ਹੀ ਲੋਕ ਵੀ ਜਿਹੜੇ ਨੇ ਉਹ ਨਿਊਜ਼ਮ ਨੂੰ, ਗੈਵਨ ਨਿਊਜ਼ਮ ਦੇ ਵਿੱਚ ਤੁਸੀਂ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਹੋ, ਉਹ ਤੁਹਾਨੂੰ ਪਤਾ ਹੀ ਆ ਉਸ ਨੂੰ ਕਿਸ ਤਰੀਕੇ ਨਾਲ ਸੱਦਦੇ ਨੇ, ਬੁਲਾਉਂਦੇ ਨੇ, ਕਿਉਂਕਿ ਜਿਹੜੇ ਛੋਟੇ ਜਿਹੜੇ ਕਾਰੋਬਾਰ ਨੇ ਉਹਨਾਂ ਦਾ ਭੱਠਾ ਬੈਠਣ ਤੇ ਆਇਆ ਸਿਰਫ ਤੇ ਸਿਰਫ ਮਾੜੀਆਂ ਨੀਤੀਆਂ ਕਰਕੇ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਅਮਰੀਕਾ ਦੇ ਵਿੱਚ ਡਾਟਾ ਬ੍ਰੀਚ ਦੇ ਬਾਰੇ। ਅਮਰੀਕਾ ਦੇ ਵਿੱਚ, ਅਮਰੀਕਾ ਦੇ ਨਾਲ ਦੁਨੀਆ ਭਰ ਦੇ ਵਿੱਚ ਇਹ ਇੱਕ ਬਹੁਤ ਵੱਡੀ ਸਮੱਸਿਆ, ਪਰ ਹੁਣ ਇੱਕ LA ਟਾਈਮਜ਼ ਨੇ ਇੱਕ ਰਿਪੋਰਟ ਲਿਆਂਦੀ ਹੈ ਕੱਢ ਕੇ, ਤੇ ਉਹਨਾਂ ਨੇ ਇਹਦੇ ਵਿੱਚ ਦਾਅਵਾ ਕੀਤਾ ਕਿ US ਦੇ ਵਿੱਚ, US ਹੀ ਨਹੀਂ ਬਲਕਿ ਕੈਨੇਡਾ, ਯੂਨਾਈਟਿਡ ਕਿੰਗਡਮ ਦੇ ਵਿੱਚ ਤਕਰੀਬਨ ਬਿਲੀਅਨ ਲੋਕਾਂ ਦਾ ਜਿਹੜਾ ਡਾਟਾ ਉਹ ਲੰਘੇ ਦਿਨਾਂ ਦੇ ਵਿੱਚ ਚੋਰੀ ਕੀਤਾ ਗਿਆ। ਇਹ ਦੱਸਿਆ ਗਿਆ ਨੈਸ਼ਨਲ ਪਬਲਿਕ ਡਾਟਾ ਦੇ ਵਿੱਚੋਂ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਜਿਹੜਾ ਕੁਝ ਕੇਸਿਸ ਸਾਹਮਣੇ ਆਏ ਨੇਗੇ, ਉਹਨਾਂ ਦੇ ਵਿੱਚ ਦੱਸੀ ਗਿਆ ਕਿ ਤਕਰੀਬਨ 2.9 ਬਿਲੀਅਨ ਲੋਕ ਜਿਹੜੇ ਨੇ ਉਹਨਾਂ ਦਾ ਡਾਟਾ ਜਿਹੜਾ ਉਹ ਹੈਕ ਕਰ ਲਿਆ ਗਿਆ, ਤੇ ਉਹਨੂੰ ਬਾਅਦ ਦੇ ਵਿੱਚ ਸੈੱਲ ਕੀਤਾ ਗਿਆ ਦੂਜੀਆਂ ਕੰਪਨੀਆਂ ਨੂੰ ਜਾਂ ਦੂਜੀਆਂ ਫਰਮਾਂ ਨੂੰ। ਔਰ ਇਹ ਜਿਹੜੇ ਦਾਅਵੇ ਕੀਤੇ ਗਏ ਨੇ, ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਡਾਟਾ ਦੇ ਨਾਲ ਕੰਮ ਕਰਨ ਵਾਲੀ ਇੱਕ ਸਾਈਬਰ ਸਿਕਿਉਰਿਟੀ ਐਕਸਪਰਟ ਆ, ਉਹਨਾਂ ਨੇ ਇਸ ਦਾ ਦਾਅਵਾ ਕੀਤਾ। ਇੱਕ ਲਾਸਟ ਵੀਕ ਵੀ ਇੱਕ ਕੇਸ ਸਾਹਮਣੇ ਆਇਆ ਸੀਗਾ, USDOD ਦਾ ਇੱਕ ਕੇਸ ਕੱਢ ਕੇ ਲਿਆਂਦਾ ਸੀਗਾ, ਉਹਦੇ ਵਿੱਚ ਦੱਸਿਆ ਗਿਆ ਸੀਗਾ ਕਿ ਇੱਕ ਜਿਹੜੀ ਹੈਕਿੰਗ ਫਰਮ ਹੈ ਉਹ ਅਮਰੀਕੀਆਂ ਦੇ ਡਾਟੇ ਨਾਲ ਵੱਡੀ ਪੱਧਰ ਤੇ ਛੇੜਛਾੜ ਕਰ ਰਹੀ ਹੈ, ਤੇ ਜਿੱਥੇ ਵੀ ਉਹਨਾਂ ਨੂੰ ਕੋਈ ਕਲਿਊ ਮਿਲਦਾ ਤੇ ਉਹ ਉਸ ਤੋਂ ਬਾਅਦ ਡਾਟਾ ਚੋਰੀ ਕਰ ਲੈਂਦੇ ਆ। ਇਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਕਿਸੇ ਵੀ ਚੀਜ਼, ਜਿਹੜੀਆਂ ਇਹਨਾਂ ਚੀਜ਼ਾਂ ਜਿਹੜੀਆਂ ਡਾਟੇ ਨੂੰ ਚੋਰੀ ਕਰਨ ਦੇ ਵਿੱਚ ਉਹਨਾਂ ਦੀ ਸਹਾਇਤਾ ਕਰਦੀਆਂ, ਕਿਸੇ ਬੰਦੇ ਦਾ ਫੁੱਲ ਨੇਮ, ਉਹਦਾ ਐਡਰੈਸ, ਡੇਟ ਆਫ ਬਰਥ, ਸੋਸ਼ਲ ਸਿਕਿਉਰਿਟੀ ਨੰਬਰ ਤੇ ਫੋਨ ਨੰਬਰ, ਇਸ ਤੋਂ ਇਲਾਵਾ ਕਹਿੰਦੇ ਅਲਟਰਨੇਟ ਨੇਮ ਜਾਂ ਬਰਥ ਡੇਟ ਜਿਹੜੀਆਂ ਨੇ ਉਹ ਵੀ ਸਹਾਇਤਾ ਕਰਦੀਆਂ ਨੇ ਜਿਹੜੇ ਚੋਰ ਨੇ ਉਹਨਾਂ ਦੀ ਡਾਟਾ ਨੂੰ ਚੋਰੀ ਕਰਨ ਦੇ ਵਿੱਚ। ਹੁਣ ਨੈਸ਼ਨਲ ਪਬਲਿਕ ਡਾਟਾ ਜਿਹੜਾ ਉਹਦੇ ਵਿੱਚੋਂ ਇੰਨੀ ਵੱਡੀ ਪੱਧਰ ਤੇ ਡਾਟਾ ਚੋਰੀ ਹੋ ਜਾਣਾ, ਔਰ ਉਹ ਵੀ ਇਕੱਲੇ ਯੂਨਾਈਟਿਡ ਸਟੇਟਸ ਦੇ ਵਿੱਚ ਹੀ ਨਹੀਂ ਗਾ, ਕੈਨੇਡਾ ਦੇ ਵਿੱਚ ਵੀ ਤੇ ਯੂਨਾਈਟਿਡ ਕਿੰਗਡਮ ਦੇ ਵਿੱਚ ਤਕਰੀਬਨ ਦੱਸਿਆ ਜਾਂਦਾ ਹੈ ਕਿ ਜਿਹੜੇ ਸਾਈਬਰ ਸਿਕਿਉਰਿਟੀ ਐਕਸਪਰਟਸ ਨੇ ਉਹ ਕਹਿੰਦੇ ਨੇ ਕਿ ਹੁਣ ਵੀ ਬਿਲੀਅਨਸ ਦੀ ਗਿਣਤੀ ਦੇ ਵਿੱਚ ਲੋਕ ਅਮਰੀਕਾ ਦੇ ਵਿੱਚ ਜਾਂ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਨੇ ਜਿਨ੍ਹਾਂ ਦਾ ਡਾਟਾ ਜਿਹੜਾ ਉਹ ਦਾਅ ਤੇ ਲੱਗਿਆ ਹੋਇਆ। ਹੋਰ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਕਿਸੇ ਵੀ ਬੰਦੇ ਦੇ ਈਮੇਲ ਐਡਰੈਸ ਤੋਂ ਵੀ ਜਾਂ ਮਹਿਕਮਿਆਂ ਦੇ ਨਾਂ ਤੇ ਜਾਲੀ ਚਿੱਠੀਆਂ ਜਾਂ ਹੋਰ ਤਰੀਕਾਕਾਰ ਬਹੁਤ ਨੇ ਜਿਹਦੇ ਨਾਲ ਤੁਹਾਨੂੰ ਆਫਰਾਂ ਦਿੱਤੀਆਂ ਜਾਂਦੀਆਂ ਨੇ, ਪਹਿਲਾਂ ਉਹਦੇ ਬਦਲੇ ਦੇ ਵਿੱਚ ਤੁਹਾਡੇ ਤੋਂ ਕੋਈ ਵੀ ਜਾਣਕਾਰੀ ਹਾਸਲ ਕਰ ਲਈ ਜਾਂਦੀ ਹੈ ਤੇ ਫਿਰ ਤੁਹਾਡਾ ਡਾਟਾ ਜਿਹੜਾ ਉਹ ਚੋਰੀ ਹੋ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਵਿੱਤੀ ਤੌਰ ਤੇ ਇਹਨਾਂ ਦਾ ਘਾਟਾ ਪੈਂਦਾ ਹੈ, ਔਰ ਡਾਟਾ ਚੋਰੀ ਹੋਣਾ ਕਿਸੇ ਵੀ ਤਰੀਕੇ ਨਾਲ ਉਹ ਨਾ ਤਾਂ ਨੈਸ਼ਨਲ ਸਿਕਿਉਰਿਟੀ ਦੇ ਹੱਕ ਦੇ ਵਿੱਚ ਤੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਦੇ ਹੱਕ ਦੇ ਵਿੱਚ ਗੱਲ ਆ ਜੀ। ਅਗਲੀ ਖਬਰ ਵੱਲ ਚੱਲੀਏ। ਸਰੋਤਿਆਂ ਨੂੰ ਯਾਦ ਹੋਊਗਾ ਕੈਲੀਫੋਰਨੀਆ ਦੇ ਫ੍ਰਿਜ਼ਨੋ ਸ਼ਹਿਰ ਦੇ ਲਾਗੇ ਕਲੋਵਿਸ ਦੇ ਵਿੱਚ 2022 ਚ ਇੱਕ ਸ਼ੂਟਿੰਗ ਹੋਈ ਸੀ, ਜਿਹਦੇ ਵਿੱਚ ਇੱਕ ਹਰਮਨਪ੍ਰੀਤ ਸਿੰਘ ਨਾਮ ਦੇ ਬੰਦੇ ਨੇ ਇੱਕ ਪੰਜਾਬੀ ਕੁੜੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਸੋ ਉਹਦਾ ਜਿਹੜਾ ਟ੍ਰਾਇਲ ਚੱਲਦਾ ਸੀ ਜੂਰੀ ਦਾ, ਉਸ ਟ੍ਰਾਇਲ ਦੇ ਵਿੱਚ ਜਿਹੜਾ ਹਰਮਨਪ੍ਰੀਤ ਆ ਉਸਨੇ ਹੱਥ ਖੜਾ ਕਰਕੇ ਇਹ ਕਿਹਾ ਵੀ ਮੇਰਾ ਜਿਹੜਾ ਟ੍ਰਾਇਲ ਆ ਜੱਜ ਨੂੰ ਇਹ ਫੇਅਰ ਨਹੀਂ ਹੋਇਆ। ਉਹਦੇ ਚ ਬਹੁਤ ਸਾਰੀਆਂ ਲੇਡੀ ਸੀਗੀਆਂ ਤੇ ਉਹਨਾਂ ਨੇ ਮੇਰੀ ਜਿਹੜੀ ਕ੍ਰਾਈਮ ਦੀ ਵੀਡੀਓ ਦੇਖੀ ਤੇ ਮੈਨੂੰ ਜਿਹੜਾ ਸਹੀ ਜਿਹੜਾ ਡਿਸੀਜਨ ਉਹ ਨਹੀਂ ਦਿੱਤਾ। ਤੇ ਉਹਨੇ ਇੱਥੋਂ ਤੱਕ ਕਹਿ ਦਿੱਤਾ ਵੀ ਸਾਰੇ ਤੁਸੀਂ ਰਲ ਕੇ ਕੰਮ ਕਰਦੇ ਹੈਗੇ, ਇੱਕ ਦੂਜੇ ਦੀ ਸਪੋਰਟ ਕਰਦੇ ਆ ਤੇ ਮੇਰੇ ਰਾਈਟਸ ਕੋਈ ਨਹੀਂ ਹੈਗੇ, ਮੈਨੂੰ ਪ੍ਰਾਈਵੇਟ ਅਟਾਰਨੀ ਵੀ ਨਹੀਂ ਦਿੱਤਾ ਗਿਆ। ਇਸ ਤੋਂ ਜਿਹੜਾ ਜੱਜ ਆ ਉਹ ਕਾਫੀ ਜ਼ਿਆਦਾ ਜਿਹੜਾ ਔਖਾ ਹੋ ਗਿਆ। ਸਰਵੇਲੈਂਸ ਕੈਮਰਾ ਨੇ ਇਹ ਜਿਹੜਾ ਸਾਰਾ ਕੁਝ ਕ੍ਰਾਈਮ ਹੋਇਆ ਸੀ ਉਹ ਕੈਪਚਰ ਕੀਤਾ ਸੀ, ਜਿਸ ਟਾਈਮ ਦੇ ਉੱਤੇ ਹਰਮਨਪ੍ਰੀਤ ਸਿੰਘ ਨੇ ਆਪਣੀ ਸਾਬਕਾ ਜਿਹੜੀ ਉਹਦੀ ਗਰਲਫ੍ਰੈਂਡ ਸੀ ਗੁਰਪ੍ਰੀਤ ਮਰਾਹਰ, ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਇਹ ਸਨ 2022 ਦੀ ਗੱਲ ਹੈਗੀ ਆ। ਪ੍ਰੋਸੀਕਿਊਟਰ ਇਹ ਕਹਿ ਰਹੇ ਆ ਵੀ ਇਹ ਡੋਮੈਸਟਿਕ ਵਾਇਲੈਂਸ ਦਾ ਸੀਗਾ ਤੇ ਕਾਉਂਟੀ ਦੀ ਜਿਹੜੀ ਯੂਰੀ ਆ ਉਸ ਨੇ ਮਿਸਟਰ ਸਿੰਘ ਨੂੰ ਮਰਡਰ ਤੇ ਅਸੌਲਟ ਉਹਦੇ ਤੇ ਜਿਹੜਾ ਆ ਚਾਰਜ ਕੀਤਾ ਹੈਗਾ। ਤੇ ਜਿਹੜਾ ਸਿੰਘ ਆ ਉਹ ਇਹ ਕਹਿੰਦਾ ਵੀ ਸਾਰਾ ਕੁਝ ਰਿਗਡ ਆ ਤੇ ਮੈਨੂੰ ਜਿਹੜਾ ਫੇਅਰ ਟ੍ਰਾਇਲ ਨਹੀਂ ਦਿੱਤਾ ਗਿਆ। ਕਹਿੰਦਾ ਵੀ ਬਹੁਤ ਸਾਰੀਆਂ ਲੇਡੀ ਸੀਗੀਆਂ ਇਹਦੇ ਵਿੱਚ, ਉਹਨਾਂ ਨੇ ਮੇਰਾ ਕ੍ਰਾਈਮ ਦੇਖਿਆ ਕਰਕੇ ਵੀਡੀਓ, ਉਹਨਾਂ ਨੂੰ ਇਹ ਨਹੀਂ ਪਤਾ ਮੇਰੀ ਸਿਚੁਏਸ਼ਨ ਕੀ ਹੈਗੀ ਆ। ਇਹ ਖੜ ਕੇ ਜਿਹੜਾ ਕਾਫੀ ਚਿਰ ਉਹ ਰੌਲਾ ਪਾਉਂਦਾ ਰਿਹਾ ਇਨ ਪਲੇਸ ਆਫ ਅਪੋਲੋਜਾਈਜ਼ਿੰਗ। ਇਹ ਵੀ ਨਹੀਂ ਕਿਹਾ ਵੀ ਹਾਂ ਮੇਰੇ ਤੇ ਗਲਤੀ ਹੋ ਗਈ ਆ, ਮੈਨੂੰ ਮਾਰਨਾ ਨਹੀਂ ਚਾਹੀਦਾ ਸੀ ਜਾਂ ਮੈਨੂੰ ਘੱਟ ਸੈਂਟੈਂਸ ਦਿਓ। ਉਸਨੇ ਜਿਹੜਾ ਫੀਮੇਲ ਪਬਲਿਕ ਡਿਫੈਂਡਰ ਆ ਉਸ ਨੂੰ ਹੀ ਕ੍ਰਿਟੀਸਾਈਜ਼ ਕਰ ਦਿੱਤਾ। ਉਹਦੇ ਨਾਲ ਜੱਜ ਔਖਾ ਹੋ ਗਿਆ। ਜੱਜ ਕਹਿੰਦਾ ਵੀ ਜੇ ਤੇਰੇ ਕੋਲ ਕੁਝ ਹੋਰ ਚੀਜ਼ ਦੱਸਣ ਦੀ ਗੱਲ ਨਹੀਂ ਹੈਗੀ ਤਾਂ ਚੁੱਪ ਕਰਕੇ ਥੱਲੇ ਜਿਹੜਾ ਬਹਿ ਜਾ। ਜੱਜ ਐਲਵਿਨ ਹੈਰਲ ਉਹਨਾਂ ਨੇ ਇਹ ਦੱਸਿਆ। ਇਹ ਵੀਰਵਾਰ ਨੂੰ ਜਿਹੜਾ ਆ ਇਹਦਾ ਡਿਸੀਜਨ ਆਇਆ ਹੈਗਾ ਆ।
ਤੇ ਜੋ ਹਰਮਨਪ੍ਰੀਤ ਸਿੰਘ ਆ ਉਹ ਕਹਿੰਦਾ ਵੀ ਯੂਰ ਆਨਰ ਦ ਜੂਰੀ ਜਿਹੜੀ ਆ ਰੈਂਡਮ ਪੀਪਲ ਨਹੀਂ ਹੈਗੀ, ਇਹਨਾਂ ਨੂੰ ਲਾਅ ਦਾ ਨਹੀਂ ਪਤਾ। ਤੇ ਜੱਜ ਕਹਿੰਦਾ ਵੀ ਤੂੰ ਹੁਣ ਇਸ ਪੁਆਇੰਟ ਤੇ ਬਹਿ ਜਾ। ਕਾਫੀ ਜਿਹੜੀ ਗਰਮ ਸ਼ਬਦਾਵਲੀ ਜੱਜ ਤੇ ਜਿਹੜਾ ਇਹ ਜਿਸ ਬੰਦੇ ਦੇ ਉੱਤੇ ਚਾਰਜਸ ਲੱਗੇ ਸੀ ਉਹਨਾਂ ਦੇ ਵਿਚਕਾਰ ਹੋਈ ਹੈਗੀ ਆ। ਸੋ ਜਿਹੜੀ ਲੇਡੀ ਨੂੰ ਮਾਰਿਆ ਗਿਆ ਸੀ ਗੋਲੀਆਂ ਨਾਲ, ਉਹਨਾਂ ਦੀ ਭੈਣ ਨੇ ਇਹ ਕਿਹਾ ਵੀ ਸਾਡਾ ਜਿਹੜਾ ਟੱਬਰ ਆ ਉਹ ਪੂਰੀ ਤਰ੍ਹਾਂ ਟਰਾਮਾਟਾਈਜ਼ ਹੋ ਗਿਆ। ਸਾਡਾ ਜਿਹੜਾ ਇਹ ਲਾਸ ਆ ਉਹ ਅਸੀਂ ਹਜੇ ਤੱਕ ਵੀ ਜਿਹੜਾ ਉਹ ਤੋਂ ਸੰਭਾਲ ਨਹੀਂ ਪਾ ਰਹੇ। ਫ੍ਰਿਜ਼ਨੋ ਕਾਉਂਟੀ ਦੀ ਚੀਫ ਡਿਪਟੀ ਡਿਸਟ੍ਰਿਕਟ ਅਟਾਰਨੀ ਡੈਬਰਾ ਮਿਲਰ ਨੇ ਇਹ ਲੈਟਰ ਜਿਹੜਾ ਆ ਜੋ ਲਿਖਿਆ ਸੀ ਪਰਿਵਾਰ ਨੇ, ਜਿਨ੍ਹਾਂ ਦੀ ਬੱਚੀ ਨੂੰ, ਲੇਡੀ ਨੂੰ, ਜਿਹੜਾ ਲੜਕੀ ਨੂੰ ਕਤਲ ਕਰ ਦਿੱਤਾ ਗਿਆ ਸੀ ਗੋਲੀਆਂ ਮਾਰ ਕੇ, ਜੀ ਉਸਨੇ ਇਹ ਲੈਟਰ ਜਿਹੜਾ ਆ ਔਨ ਬਿਹਾਫ ਆਫ ਫੈਮਿਲੀ ਕੋਰਟ ਦੇ ਵਿੱਚ ਪੜ੍ਹਿਆ। ਤੇ ਇਸ ਲੈਟਰ 'ਚ ਉਹਨੇ ਲਿਖਿਆ ਸੀ ਵੀ ਸਾਡੀ ਜਿਹੜੀ ਭੈਣ ਆ ਉਹਦਾ ਨੈਚੁਰਲ ਡੈਥ ਨਹੀਂ ਹੋਇਆ ਹੈਗਾ, ਉਸ ਨੂੰ ਸ਼ਰੇਆਮ ਮਰਡਰ ਕਰ ਦਿੱਤਾ ਗਿਆ। ਤੇ ਇਹ ਸਾਡੇ ਲਈ ਇਸ ਨੂੰ ਜਿਹੜਾ ਐਕਸੈਪਟ ਕਰਨਾ ਇਸ ਟਾਈਮ ਵੀ ਬਹੁਤ ਔਖਾ ਹੈਗਾ। ਸੋ ਜੱਜ ਕਹਿੰਦੇ ਇੰਨਾ ਔਖਾ ਹੋ ਗਿਆ ਉਸ ਹਰਮਨਪ੍ਰੀਤ ਸਿੰਘ ਤੇ ਵੀ ਯਾਰ ਇੱਕ ਤਾਂ ਤੂੰ ਕਤਲ ਕੀਤਾ ਹੈਗਾ ਸ਼ਰੇਆਮ ਗੋਲੀਆਂ ਮਾਰ ਕੇ, ਉੱਤੇ ਤੈਨੂੰ ਰਿਮੋਰਸ ਕੋਈ ਨਹੀਂ, ਕੋਈ ਤੂੰ ਇਹ ਨਹੀਂ ਕਹਿ ਰਿਹਾ ਵੀ ਹਾਂ ਮੇਰੇ ਤੋਂ ਗਲਤੀ ਹੋ ਰਹੀ। ਉਸਨੇ ਜੱਜ ਨੇ ਹਰਮਨਪ੍ਰੀਤ ਸਿੰਘ ਨੂੰ 50 ਸਾਲਾਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਹੈਗੀ ਆ। ਤੇ ਨਾਲ ਦੀ ਨਾਲ ਜੱਜ ਨੇ ਪਰਿਵਾਰ ਤੋਂ, ਜਿਹੜਾ ਵਿਕਟਮ ਪਰਿਵਾਰ ਆ, ਉਸ ਤੋਂ ਅਪੋਲੋਜਾਈਜ਼ ਵੀ ਜੱਜ ਨੇ ਕੀਤਾ ਹੈਗਾ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ LA ਦੀ, ਲਾਸ ਐਂਜਲਸ ਦੇ ਵਿੱਚ ਹੁਣ ਪੋਰਟ ਦੇ ਉੱਤੇ ਬਿਜਲੀ ਜਿਹੜੇ ਕੱਟ ਲੱਗਣੇ ਉਹ ਇੱਕ ਆਮ ਜੀ ਗੱਲ ਬਣਦੀ ਜਾ ਰਹੀ ਹੈ। ਤੇ ਇਸੇ ਕਰਕੇ ਹੁਣ ਇਹ ਸਵਾਲ ਖੜੇ ਹੋ ਗਿਆ ਕਿ ਕੀ ਪੋਰਟ ਉੱਤੇ ਇਸੇ ਤਰ੍ਹਾਂ ਕੰਮ ਚੱਲੂਗਾ। ਦੱਸਿਆ ਜਾ ਰਿਹਾ ਹੈ ਕਿ ਲੰਘੇ ਦਿਨਾਂ ਦੇ ਵਿੱਚ ਕਈ ਵਾਰੀ ਬਿਜਲੀ ਦੀ ਆਊਟੇਜ ਦਾ ਜਿਹੜਾ ਸਾਹਮਣਾ ਕਰਨਾ ਪਿਆ ਸੀਗਾ, ਬਿਜਲੀ ਗਈ ਸੀ, ਹੈ ਨਹੀਂ ਸੀਗੀ। ਉਸ ਤੋਂ ਬਾਅਦ ਇੱਕ ਸਵਾਲ ਜਿਹੜਾ ਕਈ ਮੀਡੀਆ ਅਦਾਰਿਆਂ ਨੇ ਚੁੱਕਿਆ ਕਿ ਜਿਹੜੀ ਪਾਵਰ ਆ ਲਗਾਤਾਰ ਜਾ ਰਹੀ ਹੈ ਪੋਰਟ ਆਫ ਲਾਸ ਐਂਜਲਸ ਦੇ ਉੱਤੇ, ਤੇ ਇਹਨੇ ਹੁਣ ਇਹਦੇ ਫਿਊਚਰ ਨੂੰ ਲੈ ਕੇ ਵੀ ਸਵਾਲ ਜਿਹੜੇ ਆ ਉਹ ਖੜੇ ਕਰ ਦਿੱਤੇ ਆ। ਦੱਸਿਆ ਜਾ ਰਿਹਾ ਹੈ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਿੰਨਾ ਵੀ ਸਮਾਨ ਸੀਗਾ ਉਹ ਲਾਉਣ ਵਾਲਾ ਪਿਆ ਸੀ ਕੰਟੇਨਰਾਂ ਦੇ ਉੱਤੇ, ਉਹ ਬਹੁਤ ਸਭ ਵੱਡੀਆਂ ਜਿਹੜੀਆਂ ਕਰੇਨਾਂ ਸੀ ਜਾਂ ਹੋਰ, ਉਹ ਵੱਡੀ ਗਿਣਤੀ ਦੇ ਵਿੱਚ ਕੰਮ ਕਿੰਨੇ ਘੰਟੇ ਸ਼ੁਰੂ ਨਹੀਂ ਹੋ ਸਕਿਆ, ਜਿਹਦੇ ਕਰਕੇ ਉਹ ਕਹਿੰਦੇ ਕਿ ਇਹਦੇ ਨਾਲ ਜਿਹੜੀ ਸਪਲਾਈ ਚੇਨ ਸੀ ਉਹ ਵੀ ਪ੍ਰਭਾਵਿਤ ਹੋਈ। ਤੇ ਇਹਦੇ ਨਾਲ ਦਰਜਨਾਂ ਜਿਹੜੇ ਟਰੱਕ ਸੀਗੇ ਉਹਨਾਂ ਨੂੰ ਹੋਰ ਬਹੁਤ ਜ਼ਿਆਦਾ ਇੰਤਜ਼ਾਰ ਜਿਹੜਾ ਉਹ ਕਰਨਾ ਪਿਆ ਸੀਗਾ। ਸੋ ਇਸ ਕਰਕੇ ਹੁਣ ਉਹ ਕਹਿੰਦੇ ਕਿ ਇਹ ਜਿਹੜੀ ਆ ਸਿਚੁਏਸ਼ਨ ਆ ਉਹ ਕਿ ਪੋਰਟ ਦੇ ਉੱਤੇ ਜਾਂ ਕੰਮ ਕਰਦੇ ਹੱਕ ਦੇ ਵਿੱਚ ਨਹੀਂ, ਹਾਲਾਂਕਿ ਥੋੜੇ ਸਮੇਂ ਦੇ ਵਿੱਚ ਹੀ ਉਹ ਕਹਿੰਦੇ ਕਿ ਬਹਾਲ ਕਰ ਲਈ ਗਈ ਸੀ ਬਿਜਲੀ, ਪਰ ਫਿਰ ਵੀ। ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਜਿਹੜੀਆਂ ਇਹਨੂੰ ਜ਼ੀਰੋ ਐਮਿਸ਼ਨਸ ਦੇ ਵਿੱਚ ਵੀ ਇਹਦੇ ਟੀਚੇ ਦੇ ਵਿੱਚ ਰੱਖਿਆ ਗਿਆ ਕਿ ਇੱਥੇ ਜ਼ੀਰੋ ਐਮਿਸ਼ਨ ਸਪੋਰਟ ਕਰਨਾ 2030 ਤੱਕ। ਪਰ ਕਹਿੰਦੇ ਕਿ ਜਿਸ ਤਰੀਕੇ ਦੇ ਹਾਲਾਤ ਇਸ ਵੇਲੇ ਚੱਲ ਰਹੇ ਨੇ, ਲੱਗਦਾ ਹੈ ਕਿ ਉਸ ਤੋਂ ਕਈ ਸਾਲਾਂ ਬਾਅਦ ਵੀ ਇਹਨੂੰ ਜ਼ੀਰੋ ਐਮਿਸ਼ਨ ਕਰਨਾ ਬਹੁਤ ਔਖਾ ਹੋਊਗਾ। ਜੀ ਅਗਲੀ ਖਬਰ ਜਿਹੜੀ ਆਪਣੇ ਵੀ ਆ, ਪੰਜਾਬੀ ਬਹੁਤ ਸਾਰੇ ਵੱਡੀ ਗਿਣਤੀ 'ਚ ਗੈਸ ਸਟੇਸ਼ਨ ਸਟੋਰ ਓਨਰਸ ਹੈਗੇ ਆ। ਅੱਜ ਕੱਲ ਡੀਕੋਏ ਪੁਲਿਸ ਆਫੀਸਰਸ ਘੁੰਮ ਰਹੇ ਆ ਸਟੋਰਾਂ ਤੇ, ਟਿਕਟਾਂ ਜਾਰੀ ਕਰ ਰਹੇ ਆ। ਸੋ ਉਹਨਾਂ ਦੀ ਏਜ ਘੱਟ ਹੁੰਦੀ ਆ, ਬਹੁਤ ਸਾਰੇ ਜਿਹੜੇ ਸਟੋਰ ਵਾਲੇ ਵੀ ਆ ਉਹ ਵੀ ਲਾਲਚ ਕਰ ਜਾਂਦੇ ਆ, ਜਾਂ ਉਹ ਧਿਆਨ ਨਹੀਂ ਦਿੰਦੇ ਜਦੋਂ ਅੰਡਰ ਏਜ ਨੂੰ ਕਿਸੇ ਤਰ੍ਹਾਂ ਮਾਈਨਰਸ ਨੂੰ ਅਲਕੋਹਲ ਵੇਚ ਦਿੰਦੇ ਹੈਗੇ ਆ। ਇਸੇ ਤਰ੍ਹਾਂ ਅਪੀਲ ਡੈਮੋਕ੍ਰੇਟ ਦੇ ਮੁਤਾਬਕ ਸਟਰ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡਾ ਆਪਰੇਸ਼ਨ ਕੀਤਾ। ਨਾਲ ਦੀ ਨਾਲ ਉਹਨਾਂ ਦੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਅਲਕੋਹਲਿਕ ਬੀਵਰੇਜਸ ਕੰਟਰੋਲ ABC ਵਾਲੇ ਸੀ ਮਾਈਨਰ ਡਿਕੋਏ ਆਪਰੇਸ਼ਨ, ਜਿਹਦੇ ਵਿੱਚ ਵੱਖ-ਵੱਖ ਲੋਕਾਂ ਨੂੰ ਵੱਖ-ਵੱਖ ਸਟੋਰਾਂ 'ਚ ਭੇਜਿਆ ਗਿਆ ਤਾਂ ਕਿ ਜਿਹੜੀ ਆ ਸ਼ਰਾਬ ਖਰੀਦੀ ਜਾ ਸਕੇ। ਕਹਿੰਦੇ ਵੀ 11 ਸਟੋਰਾਂ ਦੇ ਉੱਤੇ ਅਟੈਂਪਟ ਕੀਤੀ ਗਈ। ਸੋ ਇਹ ਕੀ ਹੁੰਦਾ ਆ ਵੀ ਅੰਡਰ ਕਵਰ ਏਜੰਟ ਹੁੰਦੇ ਆ ਜਿਨ੍ਹਾਂ ਦੀ ਏਜ ਘੱਟ ਹੁੰਦੀ ਹੈਗੀ ਆ, 18 ਸਾਲ ਤੋਂ ਥੱਲੇ, ਉਹ ਕੋਸ਼ਿਸ਼ ਕਰਦੇ ਆ ਵੀ ਹਾਂ ਵੀ ਮੈਨੂੰ ਆ ਸ਼ਰਾਬ ਮੈਂ ਖਰੀਦ ਰਿਹਾ ਤੇ ਮੈਨੂੰ ਵੇਚ ਦੇ। ਕਈ ਵਾਰੀ ਜਿਹੜਾ ਮਾਲਕ ਹੁੰਦਾ ਉਹ ਲਾਲਚ ਕਰ ਜਾਂਦਾ, ਜਾਂ ਉਹਨਾਂ ਦਾ EMPLOYEE ਆ ਇੰਨਾ ਟ੍ਰੇਨ ਨਹੀਂ ਹੈਗਾ ਵੀ ਉਸਨੇ ID ਨਹੀਂ ਚੈੱਕ ਕੀਤੀ, ਜਦੋਂ ਹੀ ਉਹ ਦੇ ਦਿੰਦੇ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਜਿਹੜੀ ਆ ਟਿਕਟ ਇਸ਼ੂ ਕੀਤੀ ਜਾਂਦੀ ਹੈਗੀ ਆ। ਸੋ ਬਿਜ਼ਨਸ ਜਿਹੜੇ ਹੈਗੇ ਆ, ਜਿਹੜੇ ਜਿੰਨੇ ਵੀ ਸਟੋਰ ਓਨਰਸ ਆ ਜਿਨ੍ਹਾਂ ਕੋਲ ABC ਦਾ ਲਿਕਰ ਲਾਇਸੈਂਸ ਆ, ਚਾਹੇ ਤੁਸੀਂ ਬੀਅਰ ਵੇਚਦੇ ਆ, ਸ਼ਰਾਬ ਵੇਚਦੇ ਹੈਗੇ ਆ, ਤੁਹਾਨੂੰ ID ਚੈੱਕ ਕਰਨੀ ਪੈਂਦੀ ਆ ਵੇਚਣ ਤੋਂ ਪਹਿਲਾਂ। ਕਈ ਵਾਰੀ ਕੀ ਆ ਵੀ ਆਪਾਂ ਅਮਰੀਕਾ 'ਚ ਰਹਿੰਦੇ ਆ, 18 ਸਾਲ ਵਾਲਾ ਜਾਂ 17 ਸਾਲ ਵਾਲਾ ਬੱਚਾ ਉਹ ਕਾਫੀ ਹੈਵੀ ਲੱਗਦਾ ਆ, ਤੁਹਾਨੂੰ ਇਦਾਂ ਲੱਗਦਾ ਵੀ ਮੇਬੀ 25 ਸਾਲ ਦਾ ਹੋਵੇ, ਪਰ ਫਿਰ ਵੀ ਸਟਿਲ ਤੁਹਾਨੂੰ ਜਿਹੜੀ ID ਆ ਉਹ ਚੈੱਕ ਕਰਨੀ ਚਾਹੀਦੀ ਆ। ABC ਦੇ ਡਾਇਰੈਕਟਰ ਜੋਸੇਫ ਮੈਕੋਲੋ ਇਹ ਉਹਨਾਂ ਨੇ ਦੱਸਿਆ ਆ, ਕਹਿੰਦੇ ਭਈ ਜਿਹੜੇ ਓਲਡ ਇਨਫ ਲੋਕ ਆ ਉਹੀ ਲੀਗਲੀ ਐਲੀਜੀਬਲ ਹੋਣੇ ਚਾਹੀਦੇ ਆ ਸ਼ਰਾਬ ਖਰੀਦਣ ਦੇ। ਤੇ ਸ਼ੈਰਿਫ ਆਫਿਸ ਨੇ ਯੂਬਾ ਸਿਟੀ ਦੇ ਵਿੱਚ
ਸਟਰ ਕਾਉਂਟੀ 'ਚ 11 ਸਾਈਟੇਸ਼ਨਸ ਇਸ਼ੂ ਕੀਤੀਆਂ ਹੈਗੀਆਂ। ਸੋ ਇਹ ਜਿਹੜੀ ਸਾਈਟੇਸ਼ਨ ਹੁੰਦੀ ਹੈ ਤੁਹਾਡੇ ਰੈਕੋਰਡ ਬੜਾ ਮੈਸਅਪ ਕਰ ਦਿੰਦੀ ਆ। ਇਹਦੇ ਨਾਲ ਜਿਹੜੇ $250 ਦਾ ਫਾਈਨ ਹੁੰਦਾ, 24 ਤੋਂ ਲੈ ਕੇ 32 ਘੰਟੇ ਤੱਕ ਤੁਹਾਨੂੰ ਕਮਿਊਨਿਟੀ ਦੀ ਸਰਵਿਸ ਕਰਨੀ ਪੈਂਦੀ ਆ ਪਹਿਲੀ ਵਾਇਲੇਸ਼ਨ ਦੇ ਉੱਤੇ। ਦੂਜੀ ਜਿਹੜੀ ਵਾਇਲੇਸ਼ਨ ਆ ਉਹਦੇ ਤੇ ਤੁਹਾਨੂੰ ਹੋਰ ਵੀ ਜਿਹੜਾ ਚਾਰजेस ਲਾਏ ਜਾਂਦੇ ਹੈਗੇ। ਸ਼ੈਰਿਫ ਡਿਪਾਰਟਮੈਂਟ ਨੇ ਇਹ ਕਿਹਾ ਆ ਵੀ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਮੁਤਾਬਕ 25% ਜਿਹੜੇ ਫੇਟਲ ਕ੍ਰੈਸ਼ ਹੁੰਦੇ ਆ, ਜਿਹੜੇ ਐਕਸੀਡੈਂਟ ਹੁੰਦੇ ਆ, ਉਹਦੇ 'ਚ ਅੰਡਰ ਏਜ ਡਰਿੰਕਿੰਗ ਹੁੰਦੀ ਆ। ਜਦੋਂ ਜਿਹੜੇ ਕਿਤੇ ਵੀ ਐਕਸੀਡੈਂਟ ਹੁੰਦੇ ਕਾਰਾਂ ਦੇ, 25% ਉਹ ਲੋਕ ਆ ਜਿਹੜੇ 18 ਸਾਲ ਤੋਂ ਘੱਟ ਵਾਲੇ ਆ ਸ਼ਰਾਬ ਪੀ ਕੇ ਚਲਾਉਂਦੇ ਹੈਗੇ ਆ। ਸੋ ਭਾਈ ਇਹਨਾਂ ਤੋਂ ਕੇਅਰਫੁਲ ਰਹਿਣਾ ਚਾਹੀਦਾ। ਇਲੀਗਲ ਕਿਸੇ ਨੂੰ ਵੇਚਣੀ ਨਹੀਂ ਚਾਹੀਦੀ। ਤੇ ਜਿਨ੍ਹਾਂ ਦੇ ਬਿਜ਼ਨਸ ਹੈਗੇ ਆ ਆਪਣੇ EMPLOYEES ਨੂੰ ਵੀ ਪੂਰੀ ਤਰ੍ਹਾਂ ਟ੍ਰੇਨ ਕਰੋ ਤੇ ਹਰ ਇੱਕ ਦੀ ID ਚੈੱਕ ਕਰੋ ਜਿਹੜਾ ਤੁਹਾਨੂੰ ਲੱਗਦਾ ਹੈ ਵੀ ਬੰਦਾ ਇਹ 18 ਸਾਲ ਤੋਂ ਥੱਲੇ ਹੋ ਸਕਦਾ ਹੈਗਾ। ਬਿਲਕੁਲ ਸਹੀ ਹੈ ਜੀ। ਤੇ ਆਪਾਂ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰੀਏ, ਵੈਸੇ ਤਾਂ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਹਰਜੋਤ ਸਿੰਘ ਖਾਲਸਾ ਜੀ ਇਹ ਜਾਣਕਾਰੀਆਂ ਸਾਂਝੀਆਂ ਕਰਦੇ ਰਹਿੰਦੇ, ਪਰ ਹੁਣ ਇੱਕ ਨਵੀਂ ਰਿਪੋਰਟ ਦੇ ਮੁਤਾਬਕ ਹੁਣ 54% ਦੀ ਜ਼ਿਆਦਾ ਜਿਹੜੀ ਇੰਸ਼ੋਰੈਂਸ ਆ ਉਹ ਮਹਿੰਗੀ ਹੋ ਚੁੱਕੀ ਹੈ ਪਿਛਲੇ ਸਾਲ ਦੇ ਨਾਲੋਂ। ਕੈਲੀਫੋਰਨੀਆ ਦੇ ਵਿੱਚ 45% ਜਿਹੜਾ ਇਨਕਰੀਜ਼ ਹੋਇਆ ਉਹ ਪਿਛਲੇ ਸਾਲ ਵੀ ਹੋਇਆ ਸੀਗਾ। ਐਵਰੇਜ ਜਿਹੜੀ ਐਨੂਅਲ ਕਾਸਟ ਆਫ ਫੁੱਲ ਕਵਰੇਜ ਆ ਜੂਨ 2023 ਦੀ ਉਹ ਤਕਰੀਬਨ 1666 ਮੰਨੀ ਗਈ ਹੈ। ਕੁਝ ਮੀਡੀਆ ਰਿਪੋਰਟਾਂ ਨੇ ਦਾਅਵਾ ਕੀਤਾ ਹੈ। ਪਰ ਹੁਣ ਜਿਹੜੀ ਜੂਨ 2024 ਦੀ ਹੈ ਉਹਦੇ ਵਿੱਚ $2417 $2417 ਜਿਹੜੇ ਨੇ ਉਹ ਇੰਸ਼ੋਰੈਂਸ ਦੇ ਮੰਨੇ ਜਾਂਦੇ ਨੇ। ਸੋ ਮੇਰੇ ਖਿਆਲ ਨਾਲ ਹੋਰ ਵੀ ਕਈ ਜਾਣਕਾਰੀਆਂ ਨੇ ਹਰਜੋਤ ਸਿੰਘ ਖਾਲਸਾ ਜੀ, ਉਹ ਵੀ ਸਰੋਤਿਆਂ ਦੇ ਨਾਲ ਸਾਂਝੀਆਂ ਕਰ ਦਿਓ ਜੀ। ਉਹ ਤਾਂ ਪਤਾ ਹੀ ਆ ਜਿਹੜੇ ਲੋਕਾਂ ਨੂੰ ਹੁਣ ਇੰਸ਼ੋਰੈਂਸ ਦੇ ਬਿੱਲ ਆ ਰਹੇ ਆ ਜੀ 50% ਤੋਂ ਇਹ ਤਾਂ ਕਹਿ ਰਹੇ ਆ 50%, ਮੈਂ ਤਾਂ ਦੇਖਦਾ 100% ਵੀ ਜਿਹੜੀ ਇਨਕਰੀਜ਼ ਹੋਈ ਹੈਗੀ ਆ। ਸੋ ਇੱਕ ਗੱਲ ਮੇਕ ਸ਼ੋਰ ਕਰ ਲਓ ਜਿਨ੍ਹਾਂ ਦੀ ਆਟੋ ਇੰਸ਼ੋਰੈਂਸ ਦੇ ਮਾਮਲੇ 'ਚ ਵੀ ਡਰਾਈਵਿੰਗ ਸਹੀ ਰੱਖੋ। ਜੇ ਤੁਹਾਨੂੰ ਇੱਕ ਟਿਕਟ ਵੀ ਮਿਲ ਗਈ ਉਹਦੇ ਨਾਲ ਬਹੁਤ ਮਹਿੰਗਾ ਰੇਟ ਹੋ ਜਾਣਾ। ਐਕਸੀਡੈਂਟ ਹੋ ਜਾਏ, ਈਵਨ ਨੌਨ ਫਾਲਟ ਐਕਸੀਡੈਂਟ ਵੀ ਅੱਜ ਕੱਲ੍ਹ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ ਚੈੱਕ ਕਰ ਰਹੀਆਂ। ਸੋ ਆਪਣਾ ਜਿਹੜਾ ਡਰਾਈਵਿੰਗ ਰੈਕਡ ਆ ਕਲੀਅਰ ਰੱਖੋ ਤੇ ਕੇਅਰਫੁਲ ਰਹੋ। ਸੋਸ਼ਲ ਮੀਡੀਆ ਨੂੰ ਨਾ ਯੂਜ਼ ਕਰੋ ਜਦੋਂ ਡਰਾਈਵ ਕਰਦੇ ਹੈਗੇ ਆ, ਉਹਦੇ ਕਰਕੇ ਤੁਹਾਨੂੰ ਟਿਕਟਾਂ ਮਿਲ ਜਾਂਦੀਆਂ। ਸੋ ਇੰਸ਼ੋਰੈਂਸ ਕੰਪਨੀਆਂ ਕਿਉਂਕਿ ਕੈਲੀਫੋਰਨੀਆ ਛੱਡ ਗਈਆਂ ਆ ਬਹੁਤ ਸਾਰੀਆਂ, ਨਵਾਂ ਬਿਜ਼ਨਸ ਨਹੀਂ ਲਿਖ ਰਿਹਾ ਤੇ ਉਹ ਕੰਪੀਟੀਸ਼ਨ ਹੈ ਨਹੀਂ, ਇਸ ਕਰਕੇ ਸਾਰੇ ਰੇਟ ਜਿਹੜੇ ਆ ਉਹ ਵਧਾ ਰਹੇ ਹੈਗੇ ਆ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਵੱਲ ਚਲੀਏ ਤੇ ਨਵੇਂ ਪੋਲ ਕੈਲੀਫੋਰਨੀਆ 'ਚ ਇਹ ਆਇਆ ਵੀ 56% ਕੈਲੀਫੋਰਨੀਅਨਸ ਪ੍ਰੋਪੋਜੀਸ਼ਨ 36 ਨੂੰ ਸਪੋਰਟ ਕਰ ਰਹੇ ਹੈਗੇ ਆ, ਜਿਹੜੀ ਨਵੰਬਰ ਦੇ ਹੁਣ ਬੈਲਟ ਦੇ ਉੱਤੇ ਆਣੀ ਆ। ਉਹਦੇ ਮੁਤਾਬਕ ਕੀ ਆ ਵੀ ਜਿਹੜੇ ਲੋਕ ਡਰੱਗ ਵੇਚਦੇ ਹੈਗੇ ਆ, ਖਾਸ ਕਰਕੇ ਫੈਂਟਲਿਨ ਜਾਂ ਹੋਰ ਇਦਾਂ ਦੀ, ਉਹਨਾਂ ਨੂੰ ਜਿਹੜੀ ਆ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਦਿੱਤੀ ਜਾਣੀ ਚਾਹੀਦੀ ਹੈਗੀ ਆ। ਕੈਲੀਫੋਰਨੀਆ ਵੋਟਰਸ ਦਾ UC ਬਰਕਲੇ ਇੰਸਟੀਚਿਊਟ ਆਫ ਗਵਰਨਮੈਂਟ ਸਟੱਡੀਜ਼ ਵੱਲੋਂ ਪੋਲ ਕੰਡਕਟ ਕੀਤਾ ਗਿਆ, ਜਿਹਦੇ 'ਚ 56% ਲੋਕਾਂ ਨੇ ਇਹ ਕਿਹਾ ਵੀ ਹਾਂ ਇੱਕੋ ਇੱਕ ਹੁਣ ਸੋਲੂਸ਼ਨ ਆ ਵੀ ਇਹ ਜਿਹੜੇ ਆ ਮਿਸਡਮੀਨਰ ਤੋਂ ਫੈਲਨੀਜ਼ ਤੋਂ ਵੱਧ ਜਿਹੜੇ ਚਾਰजेस ਆ, ਚਾਹੇ ਉਹ ਸਮੈਸ਼ ਗ੍ਰੈਬ ਕਰਦੇ ਆ, ਚਾਹੇ ਆਰਗੇਨਾਈਜ਼ ਰੀਟੇਲ ਥੈਫਟ ਕਰਦੇ ਆ ਜਾਂ ਡਰੱਗ ਵੇਚਦੇ ਹੈਗੇ ਆ, ਉਹਨਾਂ ਦੇ ਉੱਤੇ ਲਾਏ ਜਾਣੇ ਚਾਹੀਦੇ ਹੈਗੇ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਸੰਖੇਪ ਜਾਣਕਾਰੀ ਹੈ ਕਿ ਅਰਕੇਡੀਆ ਦਾ ਰਹਿਣ ਵਾਲਾ ਬੰਦਾ ਜਿਹੜਾ ਜਿਹਨੂੰ ਹੁਣ ਫੈਡਰਲ ਚਾਰजेस ਦਾ ਸਾਹਮਣਾ ਕਰਨਾ ਪਊਗਾ, ਉਹ ਤੇ ਦੋਸ਼ ਲੱਗਿਆ ਕਿ ਉਹਨੇ ਮਿਲਟਰੀ 에ਅਰਕ੍ਰਾਫਟ ਜਿਹੜੇ ਕੰਪੋਨੈਂਟਸ ਆ ਉਹ US ਦੇ ਵਿੱਚੋਂ ਖਰੀਦੇ ਤੇ ਉਹ ਇਹਨਾਂ ਨੂੰ ਈਰਾਨ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਜੈਫਰੀ ਚੈਨ ਸਨੈਡਰ ਜਿਹੜਾ ਕਿ 68 ਸਾਲ ਦਾ, ਉਹਨੂੰ ਅਰੈਸਟ ਕੀਤਾ ਗਿਆ ਸੀ ਲੰਘੇ ਮੰਗਲਵਾਰ ਨੂੰ ਤੇ ਉਹਨੂੰ ਰਿਪੋਰਟ ਹੋਈ ਸੀਗੀ US ਮੈਨੂਫੈਕਚਰਡ 에ਅਰਕ੍ਰਾਫਟ ਕੰਪੋਨੈਂਟਸ ਤੇ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਸੀਗਾ ਕਿ ਕਈ ਮਿਲਟਰੀ 에ਅਰਕ੍ਰਾਫਟ ਦੇ ਕੰਪੋਨੈਂਟਸ ਵੀ ਸੀਗੇ ਤੇ ਜਿਹੜੇ ਈਰਾਨ ਨੂੰ ਉਹਨੇ ਭੇਜਣੇ ਸੀਗੇ ਤੇ ਇਹ ਵਾਇਲੇਸ਼ਨ ਹੈ US ਇਕਨੋਮਿਕ ਸੈਂਕਸ਼ਨਸ ਤੇ ਹੋਰ ਫੈਡਰਲ ਲਾਜ਼ ਦੀ। US ਡਿਪਾਰਟਮੈਂਟ ਆਫ ਜਸਟਿਸ ਨੇ ਆਪਣੇ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਇਸ ਗੱਲ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹੁਣ ਇਸ ਬੰਦੇ ਨੂੰ, ਜਿਹਦਾ ਨਾਮ ਜੈਫਰੀ ਚੈਨ ਸਨੈਡਰ ਦੱਸਿਆ ਗਿਆ, ਇਹਨੂੰ ਕਈ ਜਿਹੜੇ ਕਾਊਂਟਸ ਨੇ ਉਹਨਾਂ ਦਾ ਸਾਹਮਣਾ ਕਰਨਾ ਪਊਗਾ, ਜਿਹਦੇ ਵਿੱਚ 1 count of conspiracy to defraud the United States, 4 counts of violating the International Emergency Economic Powers Act, ਇਹਦੇ ਨਾਲ 3 counts of smuggling, 3 counts of false or missing export information ਤੇ conspiracy to commit money laundering ਦੇ ਨਾਲ ਹੋਰ ਵੀ ਕਈ ਜਿਹੜੇ ਕਾਊਂਟਸ ਨੇ ਉਹਨਾਂ ਦਾ ਸਾਹਮਣਾ ਕਰਨਾ ਪਊਗਾ। ਏਜੰਸੀਆਂ ਦਾ ਕਹਿਣਾ ਇਹ ਹੈ ਕਿ ਇਸ ਬੰਦੇ ਨੇ ਮਿਲਟਰੀ ਦੇ ਨਾਲ ਜਾਂ 에ਅਰਕ੍ਰਾਫਟ ਦੇ ਕੰਪੋਨੈਂਟਸ ਆ ਜਿਹੜੇ ਉਹ US ਦੇ ਵਿੱਚੋਂ ਖਰੀਦੇ ਤੇ ਇਹ ਉਹਨਾਂ ਨੂੰ ਈਰਾਨ ਭੇਜਣ ਦੀ ਤਾਕ ਦੇ ਵਿੱਚ ਸੀ। ਬੇਕਰਸਫੀਲਡ ਤੋਂ ਕੁਝ ਮਿੰਟ ਪਹਿਲਾਂ ਦੀ ਖਬਰ ਆ ਰਹੀ ਹੈ ਵੀ ਬੇਕਰਸਫੀਲਡ ਕਰਨ ਕਾਉਂਟੀ ਦੇ ਵਿੱਚ ਜਿਹੜੇ ਫਾਇਰ ਫਾਈਟਰਸ ਆ ਉਹ ਇੱਕ ਘਾਹ ਨੂੰ ਅੱਗ ਲੱਗੀ ਹੋਈ ਆ, ਬਹੁਤ ਤੇਜ਼ੀ ਨਾਲ ਫੈਲ ਰਹੀ ਆ, ਉਹਨੂੰ ਫਾਈਟ ਕਰ ਰਹੇ ਆ। ਐਲਫਰੈਡ ਹੈਰਲ ਹਾਈਵੇ ਤੇ ਹਾਈਵੇ 178 ਤੇ
ਸ਼ਾਮੀ 3:30 ਵਜੇ ਸਟਾਰਟ ਹੋਈ ਸੀ। ਹਜੇ ਤੱਕ ਇਹ ਬੁਝੀ ਨਹੀਂ ਹੈਗੀ। ਇਹ ਕਹਿੰਦੇ ਸਵੈਸਟੀਅਨ ਡਰਾਈਵ ਤੇ ਐਲਫਰਡ ਹੈਲਰ ਹਾਈਵੇ, ਇੱਥੇ ਕਈ ਸਟਰਕਚਰਸ ਵੀ ਹੈਗੀਆਂ, ਬਿਲਡਿੰਗਾਂ ਆ, ਉਹਨਾਂ ਨੂੰ ਵੀ ਜਿਹੜੀ ਅੱਗ ਆ ਇਹ ਲੱਗ ਸਕਦੀ ਹੈਗੀ ਆ। ਤੇ ਇਦਾਂ ਹੀ ਜੇ ਹੁਣ ਆਪਾਂ ਇਕਨੋਮੀ ਦੀ ਗੱਲ ਕਰਦੇ ਜਾਈਏ, ਪਿਛਲੇ ਦਿਨਾਂ 'ਚ ਸਿਸਕੋ ਨੇ ਅਨਾਉਂਸ ਕੀਤਾ ਉਹ ਹਜ਼ਾਰਾਂ ਦੀ ਗਿਣਤੀ 'ਚ ਆਪਣੇ ਬੰਦੇ ਲੇ ਆਫ ਕਰਨ ਜਾ ਰਹੇ ਆ। ਅੱਜ ਇੱਕ ਕੈਂਸਰ ਟੈਸਟ ਮੇਕਰ ਕੰਪਨੀ ਹੈਗੀ ਗ੍ਰੇਲ ਬਾਇਓਟੈਕਨੋਲੋਜੀ ਕੰਪਨੀ ਆ, ਉਹ ਵੀ 350 EMPLOYੀਆਂ ਨੂੰ ਲੇ ਆਫ ਕਰਨ ਜਾ ਰਹੀ ਆ, ਜਿਹੜਾ ਕਿ ਉਹਨਾਂ ਦਾ 30% ਦੇ ਕਰੀਬ ਵਰਕਫੋਰਸ ਬਣਦਾ ਹੈਗਾ। ਸੋ ਇਸੇ ਤਰ੍ਹਾਂ ਜੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਜਿਹੜੀ ਸਟਾਕ ਮਾਰਕੀਟ ਆ ਅੱਜ ਥੋੜੀ ਜਿਹੀ ਉੱਪਰ ਗਈ ਹੈਗੀ ਆ, ਕਿਉਂਕਿ ਜਿਹੜਾ ਇੰਟਰਸਟ ਰੇਟ ਜਿਹੜਾ ਘਟ ਰਿਹਾ ਹੈਗਾ। ਤੇ ਜੇ ਓਵਰਆਲ ਮੈਂ ਤੁਹਾਨੂੰ ਸਟਾਕ ਮਾਰਕੀਟ ਦੀ ਜਿਹੜੀ ਆ ਗੱਲਬਾਤ ਕਰਦਾ ਜਾਵਾਂ ਤੇ ਡਾਓ ਜੋਨ ਇੰਡਸਟਰੀਅਲ ਵੀ ਉੱਪਰ ਗਿਆ ਹੈਗਾ ਆ, 96 ਪੁਆਇੰਟ ਅਪ ਗਿਆ ਤੇ ਕਲੋਜ਼ ਹੋਇਆ 40,659.76 ਦੇ ਉੱਤੇ। S&P ਇੰਡੈਕਸ ਜਿਹੜਾ ਆ ਉਹ 0.2% ਅਪ ਗਿਆ ਹੈਗਾ ਆ ਤੇ ਉਹ ਵੀ ਕਲੋਜ਼ ਹੋਇਆ 5554.25 ਦੇ ਉੱਤੇ। ਨੈਸਡੈਕ ਜਿਹੜਾ ਆ ਉਸਨੇ ਵੀ 0.21 ਗੇਨ ਕੀਤਾ ਹੈ ਤੇ ਕਲੋਜ਼ ਹੋਇਆ 17,631 ਦੇ ਉੱਤੇ। ਜੀ, ਤੇ ਜੇਕਰ ਕਰੰਸੀ ਦੇ ਬਾਰੇ ਜਾਣਕਾਰੀ ਦਿੰਦੇ ਚੱਲੀਏ ਤਾਂ ਅੱਜ $1 ਦੀ ਕੀਮਤ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, $1 ਦੀ ਕੀਮਤ ਇੰਡੀਆ ਦੇ 83 ਰੁਪਏ ਤੇ 88 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 277 ਰੁਪਏ 45 ਪੈਸਿਆਂ ਦੇ ਬਰਾਬਰ ਰਹੀ ਹੈ। ਜੀ ਬਿਲਕੁਲ, ਸਾਡੇ ਕੁਝ ਸਰੋਤੇ ਕਮੈਂਟ ਕਰਦੇ ਆ ਵੀ ਐਡ ਚੱਲਦੀ ਆ ਪੰਜਾਬੀ ਰੇਡੀਓ USA ਦੇ ਵੈਬਸਾਈਟ ਤੇ ਜਾਂ ਐਪ ਤੇ, ਅਸੀਂ ਉਹਦੇ ਤੇ ਵਰਕਆਊਟ ਕਰ ਰਹੇ ਹਾਂ ਕਿਉਂਕਿ ਉਹ ਸਾਡੇ ਕੰਟਰੋਲ ਦੇ ਵਿੱਚ ਨਹੀਂ। ਅਸੀਂ ਨਹੀਂ ਚਾਹੁੰਦੇ ਉਹਨਾਂ ਦੇ ਉੱਤੇ ਜਿਹੜੀਆਂ ਉਦਾਂ ਦੀਆਂ ਐਡ ਚੱਲਣ। ਸੋ ਹੋਪਫੁਲੀ ਕੁਝ ਦਿਨਾਂ ਦੇ ਵਿੱਚ ਜਿਹੜੀ ਸਾਡੀ ਨਵੀਂ ਐਪ ਆ ਉਹ ਤਿਆਰ ਹੋ ਰਹੀ ਹੈਗੀ ਆ, ਉਹ ਅਪਲੋਡ ਹੋ ਜਾਊਗੀ, ਉਹਦੇ 'ਚ ਕੋਈ ਐਡਸ ਨਹੀਂ ਹੋਣਗੀਆਂ, ਸਿਰਫ ਜਿਹੜੀਆਂ ਪੰਜਾਬੀ ਰੇਡੀਓ USA ਦੀਆਂ ਐਡਸ ਆ ਉਹੀ ਹੋਣਗੀਆਂ। ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਇਸੇ ਤਰ੍ਹਾਂ ਸੁਣਦੇ ਰਹੋ ਪੰਜਾਬੀ ਰੇਡੀਓ USA।